ਵੀਅਰਸ ਫੇਰ ਦੁਬਾਰਾ ਤੁਹਾਡਾ ਸਵਾਗਤ ਹੈ ਪ੍ਰੋਗਰਾਮ ਸੱਚ ਸੱਚ ਵਿੱਚ। ਜੀ ਡਾਕਟਰ ਸਾਹਿਬ ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦੇ ਦਿਨ ਦੀ ਕੀ ਇਤਿਹਾਸਕ ਅਹਿਮੀਅਤ ਹੈ। ਸਿੱਖ ਇਤਿਹਾਸ ਦੇ ਹਵਾਲੇ ਨਾਲ 1757 ਵਿੱਚ ਤੈਮੂਰ ਸ਼ਾਹ ਜਿਹੜਾ ਕਿ ਅਹਿਮਦ ਸ਼ਾਹ ਅਬਦਾਲੀ ਦਾ ਲੜਕਾ ਸੀ ਜੀ, ਔਰ ਸ਼ਾਹਜਮਾਨ ਹੀ ਉਸਨੂੰ ਕਹਿੰਦੇ ਨੇ ਨਾ, ਸ਼ਾਹਜਮਾਨ ਜੀ ਜਹਾਨ ਖਾਨ ਜਿਹੜਾ ਲਾਹੌਰ ਦਾ ਸੂਬੇਦਾਰ ਸੀ, ਉਹਨਾਂ ਨੇ ਸਾਂਝੇ ਤੌਰ ਦੇ ਉੱਤੇ ਹਰਮੰਦਰ ਸਾਹਿਬ ਤੇ ਹਮਲਾ ਕੀਤਾ। ਹਰਮੰਦਰ ਸਾਹਿਬ ਨੂੰ ਮੁਕੰਮਲ ਤੌਰ ਤੇ ਡਿਸਟਰੋਏ ਕੀਤਾ, ਤਬਾਹ ਕੀਤਾ, ਅਕਾਲ ਤਖਤ ਸਾਹਿਬ ਨੂੰ ਤਬਾਹ ਕੀਤਾ ਔਰ ਪੂਰਾ ਜਿਹੜਾ ਲੈਵਲ ਕਰ ਦਿੱਤਾ। ਇਹ 3 ਵਾਰ ਇਹ ਜਿਹੜਾ ਅਹਿਮਦ ਸ਼ਾਹ ਅਬਦਾਲੀ ਨੇ 1757 ਦੇ ਵਿੱਚ, 1761 ਦੇ ਵਿੱਚ ਜਦੋਂ ਵੱਡਾ ਘੱਲੂਘਾਰਾ ਵੀ ਵਰਤਾਇਆ ਕੋਪਰ ਹੀੜੇ ਦੇ ਨੇੜੇ, ਬਰਨਾਲੇ ਦੇ ਕੋਪਰ ਹੀੜੇ ਦੇ ਉਸ ਜੂਹ ਦੇ ਵਿੱਚ, ਜਿੱਥੇ ਕਿ ਲਗਭਗ 40 ਤੋਂ 50 ਹਜ਼ਾਰ ਸਿੱਖ, ਜਿਨ੍ਹਾਂ ਦੇ ਵਿੱਚ ਬਹੁਤ ਸਾਰੀਆਂ ਬੀਬੀਆਂ ਔਰ ਬੱਚੇ ਸੀ, ਇੱਕ ਦਿਨ 'ਚ ਮਾਰੇ ਗਏ। ਫਿਰ 1762 ਦੇ ਵਿੱਚ ਅਬਦਾਲੀ ਨੇ ਫਿਰ ਆ ਕੇ ਜਿਹੜਾ ਤਬਾਹੀ, ਅਬਦਾਲੀ ਉਹਦਾ ਮੁੰਡਾ ਇਸ ਕੰਮ ਤੇ ਲੱਗੇ ਰਹੇ। ਔਰ ਇਹੀ ਕਾਰਨ ਸੀ ਜਦੋਂ ਅਸੀਂ ਅੱਜ ਵੀ ਉਸ ਰੋਹ ਦੀ ਗੱਲ ਕਰਦੇ, ਜੋ ਇੰਦਰਾ ਗਾਂਧੀ ਨੇ ਕੀਤੀ ਕਰਤੂਤ ਜੋ ਸਾਹਮਣੇ ਆਈ, ਜਾਂ ਜੋ ਮੱਸਾ ਰੰਗੜ ਕਰਦਾ ਰਿਹਾ, ਜਾਂ ਅਬਦਾਲੀ ਫਿਰ ਜਿਵੇਂ ਸਿੱਖਾਂ ਨੇ ਇੰਡਸ ਦਰਿਆ ਪਾਰ ਕਰਕੇ ਦਰਾ ਖੈਬਰ ਤੱਕ ਜਾ ਕੇ ਝੰਡੇ ਝੁਲਾਏ। ਸੋ ਇਸ ਗੱਲ ਨੂੰ ਸਿੱਖ ਕਦੇ ਨਹੀਂ ਭੁੱਲ ਸਕੇ ਕਿ ਵੀ ਇਹਨਾਂ ਤਾਕਤਾਂ ਨੇ ਕਿਵੇਂ ਸਾਡੇ ਹਰਮੰਦਰ ਸਾਹਿਬ ਨੂੰ ਜਿਹੜਾ ਉਸ ਦਾ ਅਪਮਾਨ ਕੀਤਾ, ਉਸ ਨੂੰ ਢਾਇਆ। 1809 ਦੇ ਵਿੱਚ ਮਹਾਰਾਜਾ ਰਣਜੀਤ ਸਿੰਘ ਨੇ ਅੰਗਰੇਜ਼ਾਂ ਦੇ ਨਾਲ ਅੰਮ੍ਰਿਤਸਰ ਦੀ ਸੰਧੀ ਦੇ ਉੱਤੇ ਦਸਤਖਤ ਕੀਤੇ, ਜਿਹੜਾ ਅਸੀਂ ਸਮਝਦੇ ਹਾਂ ਵੀ ਇਸ ਨੂੰ ਭਾਵੇਂ ਇਤਿਹਾਸਕਾਰ ਅੱਡ-ਅੱਡ ਸ਼ੇਡਸ ਦੇ ਵਿੱਚ ਦੇਖਦੇ ਨੇ, ਉਹ ਇੱਕ ਕਿਸਮ ਦੀ ਡਿਫੀਟ ਹੀ ਸੀ। ਹਾਲਾਂਕਿ ਰਣਜੀਤ ਸਿੰਘ ਅਜੇ ਬਹੁਤ ਯੰਗ ਸੀ, 21-22 ਸਾਲ ਦਾ ਸੀ, ਉਹ ਵਧਣਾ ਚਾਹੁੰਦਾ ਸੀ ਅੱਗੇ, ਲੇਕਿਨ ਅੰਗਰੇਜ਼ਾਂ ਨੇ ਜਿਹੜੀਆਂ ਸਤਲੁਜ ਪਾਰ ਦੀਆਂ ਸਿੱਖ ਰਿਆਸਤਾਂ ਸੀ, ਪਟਿਆਲਾ, ਨਾਭਾ, ਜੀਂਦ, ਮਲੇਰਕੋਟਲਾ, ਇਹਨਾਂ ਨੂੰ ਆਪਣੀ ਸੁਰੱਖਿਆ 'ਚ ਲੈ ਲਿਆ, ਜਿਹਨੂੰ ਪ੍ਰੋਟੈਕਟੋਰੇਟ ਸਟੇਟਸ ਕਹਿੰਦੇ ਸੀ। ਔਰ ਸਤਲੁਜ ਦਰਿਆ ਜਿਹੜਾ 1809 ਦੀ ਅੰਮ੍ਰਿਤਸਰ ਦੀ ਸੰਧੀ ਸੀ, ਇਹਦੇ ਥੱਲੇ ਸਤਲੁਜ ਦਰਿਆ ਸਿੱਖ ਰਾਜ ਔਰ ਅੰਗਰੇਜ਼ਾਂ ਦੀ ਜਿਹੜੀ ਹੈ ਪ੍ਰੋਟੈਕਟੋਰੇਟ, ਉਸ ਦੀ ਹੱਦ ਬਣ ਗਏ। ਔਰ ਸਤਲੁਜ ਦਾ ਮਤਲਬ ਸੀ ਕਿ ਤੁਸੀਂ ਦਰਿਆ ਕ੍ਰਾਸ ਕਰੋ ਤੇ ਲਾਹੌਰ ਆ ਜਾਓ। ਔਰ ਇਵੇਂ ਹੀ ਫਸਟ ਐਂਗਲੋ ਸਿੱਖ ਵਾਰ ਤੋਂ ਬਾਅਦ ਅੰਗਰੇਜ਼ ਸਿੱਧੇ ਹੀ ਆ ਕੇ ਲਾਹੌਰ ਬਹਿ ਗਏ। ਸੋ ਇਹ ਇੱਕ ਕਿਸਮ ਦੀ ਡਿਫੀਟ ਸੀ। 1849 ਦੇ ਵਿੱਚ ਅੱਜ ਦੇ ਦਿਨ, ਜਦੋਂ ਕਿ ਉਸ ਤੋਂ ਪਹਿਲਾਂ ਚੇਲਿਆਂਵਾਲਾ, ਗੁਜਰਾਤ ਦੀਆਂ ਲੜਾਈਆਂ ਦੇ ਵਿੱਚ ਗੁਜਰਾਤ 'ਚ ਖਾਸ ਤੌਰ ਤੇ ਸਿੱਖ ਫੌਜ ਹਾਰ ਗਈ ਸੀ। ਸੋ ਅੰਗਰੇਜ਼ਾਂ ਨੇ ਉਸ ਤੋਂ ਬਾਅਦ ਸਾਰੀ ਸਿੱਖ ਫੌਜ ਇਹ ਫੈਸਲਾ ਕੀਤਾ ਕਿ ਮਹਾਰਾਜਾ ਰਣਜੀਤ ਸਿੰਘ ਦੀ ਸਾਰੀ ਫੌਜ ਨੂੰ, ਉਹਦਾ ਵੱਡਾ ਹਿੱਸਾ ਉਹਨੂੰ ਡਿਸਬੈਂਡ ਕਰ ਦੇਣਾ। ਸੋ ਸਾਰੇ ਸੋਲਜਰਸ ਨੂੰ ਕਿਹਾ ਗਿਆ ਵੀ ਤੁਹਾਡੇ ਹਥਿਆਰ ਲੈ ਲੈਣੇ ਨੇ। ਸੋ ਅੱਜ ਦੇ ਦਿਨ ਜਿਹੜੀ 1 ਲੱਖ ਦੇ ਕਰੀਬ ਫੌਜ ਸੀ ਰਣਜੀਤ ਸਿੰਘ ਦੀ, ਉਹ ਡਿਸਬੈਂਡ ਕੀਤੀ। ਔਰ ਮੈਂ ਇੱਕ ਫਿਗਰ ਦੇਖ ਰਿਹਾ ਸੀ ਕਿ ਜਿਹੜੇ ਹਥਿਆਰ ਲਏ ਉਹਨਾਂ ਨੇ, ਉਹਨਾਂ ਤੋਂ ਰਖਵਾਏ 1,20,000 ਗਿਣਤੀ ਬਣਦੀ ਸੀ ਉਹਨਾਂ ਆਰਮਸ ਦੀ। 1984 ਦੇ ਵਿੱਚ ਅੱਜ ਦੇ ਦਿਨ ਵਿਸ਼ਵਨਾਥ ਤਿਵਾੜੀ, ਜਿਹੜਾ ਕਿ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੈੱਡ ਆਫ ਦਾ ਡਿਪਾਰਟਮੈਂਟ ਸੀ ਪੰਜਾਬੀ ਵਿਭਾਗ ਦਾ, ਉਸ ਦਾ ਕਤਲ ਹੋਇਆ। ਹਾਲਾਂਕਿ ਇਸ ਕਤਲ ਨੂੰ ਸਿੱਖ ਖਾੜਕੂਆਂ ਦੇ ਖਾਤੇ 'ਚ ਪਾਉਣ ਦਾ ਯਤਨ ਕੀਤਾ ਗਿਆ, ਪਰ ਮੈਨੂੰ ਚੰਗੀ ਤਰ੍ਹਾਂ ਯਾਦ ਹੈ ਵੀ ਸੰਤ ਭਿੰਡਰਾਂ ਵਾਲਿਆਂ ਨੇ ਵੀ ਇਸ ਕਤਲ ਦੀ ਨਿਖੇਧੀ ਕੀਤੀ ਸੀ, ਕਿਉਂਕਿ ਤਿਵਾੜੀ ਬੇਸ਼ੱਕ ਇੰਦਰਾ ਗਾਂਧੀ ਦੇ ਨੇੜੇ ਮੰਨਿਆ ਜਾਂਦਾ ਸੀ, ਪਰ ਇਹ ਜ਼ਾਹਰ ਸੀ ਵੀ ਇਹ ਐਕਸ਼ਨ ਜਿਹੜਾ ਹੈ ਇਸ ਦੇ ਨਾਲ ਸਿੱਖ ਐਟਲੀਸਟ ਭਿੰਡਰਾਂ ਵਾਲਿਆਂ ਨੇ ਕਦੇ ਵੀ ਨਾ ਕਿਸੇ ਗਲਤ ਐਕਸ਼ਨ ਨੂੰ ਓਨ ਕੀਤਾ, ਤੇ ਜਿਹੜਾ ਉਹ ਸਮਝਦੇ ਸੀ ਜਾਇਜ਼ ਹੈ, ਜੇ ਹੋ ਗਿਆ ਤਾਂ ਉਹਨਾਂ ਨੇ ਕਦੇ ਕੰਡੈਮ ਨਹੀਂ ਸੀ ਕੀਤਾ, ਪਰ ਇਸ ਐਕਸ਼ਨ ਨੂੰ ਉਹਨਾਂ ਨੇ ਵੀ ਕੰਡੈਮ ਕੀਤਾ ਸੀ। ਵਰਲਡ ਹਿਸਟਰੀ ਦੇ ਹਵਾਲੇ ਨਾਲ 1863 ਦੇ ਵਿੱਚ ਰਿਚਮੰਡ ਵਰਜੀਨੀਆ ਦੇ ਵਿੱਚ, ਜਿੱਥੇ ਬ੍ਰੈਡ ਦੀ ਕਮੀ ਹੋਈ ਤੇ ਰਿਵੋਲਟ ਹੋਇਆ, ਜਿਹਨੂੰ ਬ੍ਰੈਡ ਰਿਵੋਲਟ ਕਹਿੰਦੇ ਨੇ। ਈਸਟਰ ਦਾ ਤਿਉਹਾਰ, ਈਸਟਰ ਐਗ ਜਿਹਨੂੰ ਕਹਿੰਦੇ ਨੇ, ਔਰ ਜਿਹੜਾ ਅੱਜ ਦੇ ਦਿਨ 1877 ਦੇ ਵਿੱਚ ਪਹਿਲੀ ਵਾਰ ਵਾਈਟ ਹਾਊਸ ਤੇ ਲੌਨਸ ਦੇ ਵਿੱਚ ਈਸਟਰ ਐਗ ਜਿਹੜਾ ਹੈ ਉਹ ਰੋਲ ਕੀਤਾ ਗਿਆ। 1899 ਦੇ ਵਿੱਚ ਐਲੂਮੀਨੀਅਮ ਮੈਟਲ ਜਿਹੜੀ ਹੈ ਉਹ ਪਹਿਲੀ ਵਾਰ ਚਾਰਲੀ ਹਾਲ ਨੇ ਉਸ ਦਾ ਪੇਟੈਂਟ ਲਿਆ। 1917 ਦੇ ਵਿੱਚ ਜੈਨੇਟ ਰੈਨਕਿਨ ਉਹ ਪਹਿਲੀ ਔਰਤ ਬਣੀ ਜਿਹੜੀ ਕਿ ਪਹਿਲੀ ਕਾਂਗਰਸਵੋਮਨ ਬਣੀ। ਹਾਲਾਂਕਿ ਔਰਤਾਂ ਨੂੰ ਵੋਟਾਂ ਦਾ ਹੱਕ 1920 ਦੇ ਵਿੱਚ ਮਿਲਿਆ ਜਾ ਕੇ 2021 ਦੇ ਵਿੱਚ, ਲੇਕਿਨ 1917 ਚ ਜੈਨੇਟ ਰੈਨਕਿਨ ਪਹਿਲੀ ਫਸਟ ਵੂਮਨ ਕਾਂਗਰਸਵੋਮਨ ਸੀ। 1921 ਦੇ ਵਿੱਚ ਐਲਬਰਟ ਆਇਨਸਟਾਈਨ ਨੇ, ਜਿਹੜਾ ਕਿ ਜਰਮਨ ਤੋਂ ਭੱਜਿਆ ਸੀ ਔਰ ਉਸਨੇ ਅਮਰੀਕਾ 'ਚ ਅਸਾਈਲਮ ਲਈ ਇੱਥੇ ਨਿਊ ਜਰਸੀ ਰਹਿੰਦਾ ਰਿਹਾ, ਜਿਹੜੀ ਉਹਦੀ ਮਸ਼ਹੂਰ ਥਿਓਰੀ ਹੈ, ਥਿਓਰੀ ਆਫ ਰਿਲੇਟਿਵਿਟੀ, ਇਸ ਬਾਰੇ ਉਹਨੇ 1921 ਦੇ ਵਿੱਚ ਅੱਜ ਦੇ ਦਿਨ ਨਿਊਯਾਰਕ ਦੇ ਵਿੱਚ ਲੈਕਚਰ ਦਿੱਤਾ ਸੀ, ਇਹ ਥਿਓਰੀ ਆਫ ਰਿਲੇਟਿਵਿਟੀ ਕੀ ਹੈ। 1935 ਦੇ ਵਿੱਚ ਸਰ ਵਾਟਸਨ ਵਾਟ ਨੇ ਰਡਾਰ, ਅੱਜ ਜਹਾਜ਼, ਅਸੀਂ ਹਜ਼ਾਰਾਂ ਜਹਾਜ਼ ਉੱਡਦੇ ਨੇ,
ਥੱਲੇ ਆਉਂਦੇ ਨੇ, ਉਹਨਾਂ ਦਾ ਕਿਵੇਂ ਸਾਰਾ ਉਸ ਦੇ ਉੱਤੇ ਆਉਂਦਾ ਸਕਰੀਨ ਦੇ ਉੱਤੇ। ਸੋ ਇਹ ਵਾਟਸਨ ਨੇ ਜਿਹੜਾ ਰਡਾਰ ਦਾ ਪੇਟੈਂਟ ਲਿਆ ਸੀ 1935 ਦੇ ਵਿੱਚ ਜੀ। 1970 ਦੇ ਵਿੱਚ ਕਤਰ ਜਿਹੜਾ ਹੈ ਉਹ ਆਜ਼ਾਦ ਹੋਇਆ ਬ੍ਰਿਟਨ ਤੋਂ, ਅੰਗਰੇਜ਼ਾਂ ਤੋਂ ਆਜ਼ਾਦੀ ਲਈ। 1982 ਦੇ ਵਿੱਚ ਅਰਜਨਟੀਨਾ ਨੇ ਫਾਕਲੈਂਡ ਆਈਲੈਂਡਸ ਜਿਹੜੇ ਕਿ ਸਾਊਥ ਅਮਰੀਕਾ 'ਚ ਨੇ ਔਰ ਅੱਜ ਵੀ ਗੋਰਿਆਂ ਦੀ ਇੰਗਲੈਂਡ ਦੇ ਕਾਬੂ ਥੱਲੇ ਨੇ, ਪਰ ਅਰਜਨਟੀਨਾ ਦਾ ਕਲੇਮ ਹੁੰਦਾ ਵੀ ਇਹ ਸਾਡੇ ਨੇ, ਉਹਨਾਂ ਨੇ ਉੱਥੇ ਫੌਜ ਭੇਜ ਕੇ ਉਹਨਾਂ ਤੇ ਕੰਟਰੋਲ ਕਰ ਲਿਆ। ਪਰ ਫਿਰ ਰੋਨਾਲਡ ਰੀਗਨ ਦੀ ਮਦਦ ਦੇ ਨਾਲ ਇੰਗਲੈਂਡ ਦੀਆਂ ਫੌਜਾਂ ਨੇ ਆ ਕੇ ਉਹਨਾਂ ਨੂੰ ਬਾਹਰ ਕੱਢਿਆ। ਫਿਰ ਬਾਅਦ 'ਚ ਜਿਵੇਂ ਹੁਣ ਰਸ਼ੀਆ ਨੇ ਕ੍ਰੀਮੀਆ ਦੇ ਵਿੱਚ ਜਾਲੀ ਜਿਹਾ ਰੈਫਰੈਂਡਮ ਕਰਾਇਆ, ਇਵੇਂ ਹੀ ਫਾਕਲੈਂਡ 'ਚ ਇੰਗਲੈਂਡ ਨੇ ਕਿਹਾ ਜੀ ਇਹਨਾਂ ਤੋਂ ਪੁੱਛ ਲੈਂਦੇ ਆ, ਇਹਨਾਂ ਨੇ ਅਰਜਨਟੀਨਾ ਨਾਲ ਰਹਿਣਾ, ਸਾਡੇ ਨਾਲ ਰਹਿਣਾ, ਔਰ ਇੰਗਲੈਂਡ ਨੇ ਆਪਣਾ ਕਬਜ਼ਾ ਜਿਹੜਾ ਅੱਜ ਵੀ ਫਾਕਲੈਂਡ ਆਈਲੈਂਡਸ ਦੇ ਉੱਤੇ ਕਾਇਮ ਰੱਖਿਆ ਹੋਇਆ ਜੀ। 2013 ਦੇ ਵਿੱਚ ਪਹਿਲੀ ਆਰਮ ਸਟੇਟ ਟ੍ਰੀਟੀ ਜਿਹੜੀ ਹੈ ਉਹ ਫਸਟ ਐਵਰ ਬਿੱਲ ਗਲੋਬਲ ਟ੍ਰੇਡ ਦੇ ਮਾਮਲੇ 'ਚ ਇਹ ਹੋਈ, ਜਿਹਦੇ 'ਚ ਇਹ ਹੈ ਕਿ ਜਿਹੜੇ ਕਨਵੈਨਸ਼ਨਲ ਵੈਪਨ ਨੇ, ਰਵਾਇਤੀ ਹਥਿਆਰ ਨੇ, ਉਹਨਾਂ ਦੇ ਉੱਤੇ ਥੋੜ੍ਹੀਆਂ ਬਹੁਤ ਪਾਬੰਦੀਆਂ ਲੱਗੀਆਂ। ਪਰ ਇਹ ਕਹਿਣ ਦੀਆਂ ਗੱਲਾਂ ਨੇ, ਅਲਟੀਮੇਟਲੀ ਇਹ ਸਾਰੇ ਜਿੰਨੇ ਪੱਛਮੀ ਦੇਸ਼ ਨੇ ਜਿਨ੍ਹਾਂ 'ਚ ਅਮਰੀਕਾ ਸਰਗਣਾ ਇਹਨਾਂ ਸਾਰਿਆਂ ਦਾ ਜੀ, ਇਹ ਹਥਿਆਰ ਵੇਚ ਕੇ ਹੀ ਆਪਣੀ ਇਕਨੋਮੀ ਚਲਾਉਂਦੇ ਨੇ, ਦੁਨੀਆ ਭਰ 'ਚ ਲੋਕਾਂ ਨੂੰ ਉਲਝਾ ਰੱਖਣਾ। ਅਮਰੀਕਾ ਦੇ ਵਿੱਚ ਗਨ ਕੰਟਰੋਲ ਦੇ ਲਈ ਤਿਆਰ ਨਹੀਂ ਨੇ ਔਰ ਇਹਨਾਂ ਦੇ ਵੈਪਨ ਬਾਹਰ ਵਿਕਦੇ ਨੇ, ਉਹਨਾਂ ਦੇ ਬਾਹਰਲਿਆਂ ਦੇ ਆ ਕੇ ਇੱਥੇ ਵਿਕਦੇ ਨੇ। ਸੋ ਇਹ ਹਾਲ ਹੈ ਇਹਨਾਂ ਦਾ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਸਾਡਾ ਅੱਜ ਦਾ ਪਹਿਲਾ ਸਵਾਲ ਹੈ, ਯੋਗਾ ਅਧਿਆਪਕ ਬਾਬਾ ਰਾਮਦੇਵ ਨੇ ਕਿਹਾ ਹੈ ਕਿ ਇੰਦਰਾ ਗਾਂਧੀ ਨੂੰ ਆਪਣੇ ਕੀਤੇ ਦਾ ਫਲ ਮਿਲ ਗਿਆ ਕਿਉਂਕਿ ਉਸਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਸੀ। ਜੀ ਡਾਕਟਰ ਸਾਹਿਬ, ਦੇਖੋ ਇਹ ਹੁਣ ਇੰਨੀਆਂ ਕੁ ਚਾਲਬਾਜ਼ੀਆਂ ਤੇ ਚਲਾਕੀਆਂ ਨੇ ਜਿਹਨਾਂ ਸਾਡੇ ਵੀਰ ਬਹੁਤ ਵਾਰੀ ਫਸ ਜਾਂਦੇ ਨੇ ਕਿ ਜੀ ਦੇਖੋ ਰਾਮਦੇਵ ਨੇ ਵੀ ਕਹਿ ਦਿੱਤਾ ਵੀ ਇੰਦਰਾ ਗਾਂਧੀ ਨੂੰ ਮਾਰਨਾ ਬਿਲਕੁਲ ਠੀਕ ਸੀ। ਜੀ। ਹੁਣ ਇਹੀ ਰਾਮਦੇਵ ਨਰਿੰਦਰ ਮੋਦੀ ਨੂੰ ਪ੍ਰਧਾਨ ਮੰਤਰੀ ਬਣਾਉਣ ਲਈ ਤੁਰਿਆ, ਬੀਜੇਪੀ ਔਰ ਹੁਣ ਚੰਦੂ ਮਾਜਰੇ ਦੇ ਕੈਂਪੇਨ ਤੇ ਆਇਆ ਕਿਉਂਕਿ ਅਕਾਲੀ ਤਾਂ ਸਭ ਤੋਂ ਵੱਡੇ ਦਾਅਵੇਦਾਰ ਨੇ ਨਰਿੰਦਰ ਮੋਦੀ ਦੇ। ਹੁਣ ਜੇ ਇੰਦਰਾ ਗਾਂਧੀ ਇਸ ਲਈ ਸਜ਼ਾ ਦੀ ਹੱਕਦਾਰ ਸੀ ਜਿਹੜੀ ਸੀ ਕਿ ਉਹਨੇ ਦਰਬਾਰ ਸਾਹਿਬ ਤੇ ਹਮਲਾ ਕੀਤਾ ਹੈ, ਤੇ ਨਰਿੰਦਰ ਮੋਦੀ ਨੇ ਕਿਹੜੀ ਘੱਟ ਕਰਤੂਤ ਕੀਤੀ ਹੈ? ਜੇ ਹਜ਼ਾਰਾਂ ਮੁਸਲਮਾਨ ਮਾਰੇ ਨੇ, ਸਿੱਖ ਕਿਸਾਨਾਂ ਨੂੰ ਉਜਾੜ ਰਿਹਾ ਹੈ, ਤੇ ਜੇ ਰਾਮਦੇਵ ਕੋਈ ਰੱਬ ਦੇ ਵਿੱਚ ਯਕੀਨ ਰੱਖਣ ਵਾਲਾ ਬੰਦਾ ਹੁੰਦਾ ਹੈ ਤੇ ਜੇ ਇਹ ਫਾਰਮੂਲਾ ਹੈ ਵੀ ਜਿਹੋ ਜਿਹਾ ਕੋਈ ਬੀਜਦਾ ਉਹ ਵੱਢਦਾ, ਇੰਦਰਾ ਗਾਂਧੀ ਬਾਰੇ ਇਹੀ ਕਹਿ ਰਿਹਾ, ਤੇ ਫਿਰ ਇਹ ਜਾ ਕੇ ਜਿਹੜਾ ਨਰਿੰਦਰ ਮੋਦੀ ਦੇ ਕੰਨ ਦੇ ਵਿੱਚ ਵੀ ਇਹ ਮੰਤਰ ਫੂਕੇ ਕਿ ਵੀ ਤੂੰ ਜੋ ਕੰਮ ਕਰਤੂਤਾਂ ਕੀਤੀਆਂ ਨੇ ਜਾਂ ਕਰ ਰਿਹਾ ਇਹਦਾ ਫਲ ਤੂੰ ਵੱਢੇਗਾ। ਕੱਲ ਨੂੰ ਜੇ ਕੋਈ ਗੁਜਰਾਤੀ ਮੁਸਲਮਾਨ ਜਿਹਦੇ ਟੱਬਰ ਦੇ ਜੀਅ ਮਾਰੇ ਨੇ ਉਹ ਇਹ ਕਾਰਵਾਈ ਕਰ ਦਿੰਦਾ ਤੇ ਕੀ ਰਾਮਦੇਵ ਨੂੰ ਸਪੋਰਟ ਕਰੇਗਾ ਕਿ ਵੀ ਇਹ ਮੁਸਲਮਾਨਾਂ ਦਾ ਘਾਣ ਕਰਨਗੇ ਹਿੰਦੁਸਤਾਨ? ਜੀ। ਸੋ ਅਸੀਂ ਸਮਝਦੇ ਹਾਂ ਵੀ ਪਤਾ ਨਹੀਂ ਸਾਨੂੰ ਇਹ ਕਿਉਂ ਇੰਨਾ ਬੇਵਕੂਫ ਸਮਝਦੇ ਨੇ ਸਿੱਖਾਂ ਨੂੰ। ਜਿਹੜਾ ਆਉਂਦਾ ਇੱਕ ਦੋ ਗੱਲਾਂ ਇਦਾਂ ਦੀਆਂ ਕਰਦਾ ਸਾਡੇ ਵੀ ਚੱਕ ਲੈਣਗੇ ਕਿ ਦੇਖੋ ਜੀ ਰਾਮਦੇਵ ਨੇ ਵੀ ਕਹਿ ਦਿੱਤਾ। ਹੁਣ ਹਾਲਾਂ ਹਕੀਕਤ ਇਹ ਹੈ ਕਿ ਇਹ ਸਾਰੇ ਸਾਥੀ ਸੀ ਜਿਸ ਬੀਜੇਪੀ ਦੇ ਲਈ ਇਹ ਕੈਂਪੇਨ ਕਰ ਰਿਹਾ ਹੈ, ਉਹ ਤਾਂ ਅਡਵਾਨੀ ਉਹਦਾ ਪਿਓ ਜਿਹੜਾ ਬੀਜੇਪੀ ਦਾ ਬਣਿਆ ਹੋਇਆ ਸੀ ਉਦੋਂ, ਉਹ ਕਹਿੰਦਾ ਕਿ ਜੀ ਮੈਂ ਤਾਂ ਜਿਹੜਾ ਇੰਦਰਾ ਗਾਂਧੀ ਨੂੰ ਉਕਸਾਇਆ ਕਿ ਵੀ ਤੂੰ ਹਮਲਾ ਕਰ, ਉਹ ਤਾਂ ਤਿਆਰ ਨਹੀਂ ਸੀ ਹੋ ਰਹੀ। ਉਹ ਆਪਣੀ ਕਿਤਾਬ ਦੇ ਵਿੱਚ ਇਹ ਗੱਲ ਮੰਨਦਾ ਹੈ। ਹੁਣ ਇਹਦੇ ਲਈ ਇੰਦਰਾ ਗਾਂਧੀ ਕੱਲੀ ਦੋਸ਼ੀ ਨਹੀਂ ਹੈ, ਉਹ ਉਸਨੇ ਤਾਂ ਪਲਾਨ ਕੀਤਾ ਹੀ ਕੀਤਾ, ਉਹ ਤਾਂ ਉਹਨੇ ਸਜ਼ਾ ਪਾਈ। ਇਹ ਅਡਵਾਨੀ ਜਾਂ ਇਹ ਬੀਜੇਪੀ ਦੋਸ਼ੀ ਨਹੀਂ ਹੈ, ਜਾਂ ਜਿਨ੍ਹਾਂ ਦੇ ਕੈਂਡੀਡੇਟ ਲਈ ਆਇਆ ਚੰਦੂ ਮਾਜਰੇ ਲਈ ਜਾਂ ਬਾਦਲ ਲਈ ਇਹ ਦੋਸ਼ੀ ਨਹੀਂ ਨੇ। ਜੀ ਬਿਲਕੁਲ। ਸੋ ਅਸੀਂ ਸਮਝਦੇ ਹਾਂ ਵੀ ਇਹ ਇੱਕ ਡਰਾਮੇਬਾਜ਼ੀਆਂ ਨੇ, ਚੋਣ ਪ੍ਰਚਾਰ ਦੇ ਨਾਂ ਥੱਲੇ ਇਹ ਤੁਰੇ ਹੋਏ ਨੇ। ਯੋਗਾ ਸ਼ਿਵਰ ਆਪਣਾ ਆ ਕੇ ਲਾਇਆ, ਪਹਿਲਾਂ ਤਾਂ ਇਹ ਉੱਥੋਂ ਆ ਕੇ ਫਾਇਦਾ ਲੈਂਦਾ, ਆਪਣੀਆਂ ਦਵਾਈਆਂ ਜਾਲੀ ਵੇਚੀਆਂ ਹੋਣੀਆਂ ਨੇ ਪਤੰਜਲੀ ਫਾਊਂਡੇਸ਼ਨ ਦੀਆਂ। ਹਾਲਾਂਕਿ ਇਲੈਕਸ਼ਨ ਕਮਿਸ਼ਨ ਨੇ ਰਿਪੋਰਟ ਮੰਗ ਰਹੀ ਹੈ ਕਿ ਵੀ ਇਹ ਯੋਗਾ ਸ਼ਿਵਰ ਦੇ ਨਾਂ ਥੱਲੇ ਸਿਆਸੀ ਗੱਲਾਂ ਕਿਉਂ ਹੋ ਰਹੀਆਂ ਨੇ, ਪਰ ਇਹ ਹਕੀਕਤ ਹੈ ਕਿ ਸਿੱਖਾਂ ਨੂੰ ਬੇਵਕੂਫ ਸਮਝਦੇ ਨੇ ਤੇ ਪਤਾ ਨਹੀਂ ਸ਼ਾਇਦ ਅਸੀਂ ਹੋਈਏ ਵੀ, ਪਤਾ ਨਹੀਂ ਹੈ ਅਸੀਂ ਇਹਨਾਂ ਦਾ ਪ੍ਰਭਾਵ ਕਿਉਂ ਕਬੂਲਦੇ। ਜੀ। ਸਾਡਾ ਅਗਲਾ ਸਵਾਲ ਹੈ, ਵਾਇਸਿਸ ਫਾਰ ਫਰੀडम ਦੇ ਵਕੀਲਾਂ ਨੇ 8 ਸਿੱਖਾਂ ਦੇ ਕੇਸਾਂ ਦੀ ਪੈਰਵਾਈ ਕਰਕੇ ਉਹਨਾਂ ਦੀ ਬਾਇਜ਼ਤ ਰਿਹਾਈ ਨੂੰ ਮੋਹਾਲੀ ਅਦਾਲਤ ਵਿੱਚੋਂ ਸੰਭਵ ਬਣਾਇਆ ਹੈ। ਡਾਕਟਰ ਸਾਹਿਬ ਕੀ ਹੈ ਕੇਸ? ਦੇਖੋ ਇਸ ਦਾ ਅਸੀਂ ਪਹਿਲੇ ਪਾਰਟ 'ਚ ਵੀ ਜਦੋਂ ਅਸੀਂ ਸੁਮੇਧ ਸੈਣੀ ਵੱਲੋਂ ਲੀਵ ਤੇ ਜਾਣ ਦੀ ਗੱਲ ਕੀਤੀ ਹੈ ਇਸ ਦਾ ਮੈਂਸ਼ਨ ਕੀਤਾ ਜੀ। ਅਸੀਂ ਸਮਝਦੇ ਹਾਂ ਵੀ ਇਹ ਬੜੀ ਰਿਮਾਰਕੇਬਲ ਗੱਲ ਹੈ ਕਿ ਔਰ ਸਾਡੇ TV 84 ਨਿਊਜ਼ ਦੇ ਵਿੱਚ ਇਸ ਮਾਮਲੇ ਦੇ ਵਿੱਚ ਜਿਹੜੇ ਮਿਸਟਰ ਬਰਜਿੰਦਰ ਸਿੰਘ ਲੂੰਬਾ ਜੀ, ਬੇਸ਼ੱਕ ਅਟਾਰਨੀ ਸਮਰਜੀਤ ਸਿੰਘ ਬੈਂਸ ਔਰ ਦੂਸਰੇ ਵੀ ਸੀ ਪਰ ਉਹ ਲੀਡ ਅਟਾਰਨੀ ਸੀ, ਉਹਨਾਂ ਨੇ ਆ ਕੇ ਇੰਟਰਵਿਊ ਵੀ ਦਿੱਤਾ ਬੜੇ ਚੰਗੇ ਢੰਗ ਦੇ ਨਾਲ। ਜੀ ਜੀ, ਅਸੀਂ ਮੁਬਾਰਕਬਾਦ ਦਿੰਦੇ ਹਾਂ ਵੌਇਸਿਸ ਫਾਰ ਫਰੀडम ਨੂੰ, ਕਿਉਂਕਿ 8 ਨੌਜਵਾਨ ਜਿਨ੍ਹਾਂ ਨੂੰ 2010 ਦੇ ਵਿੱਚ ਕਿ ਜਿਨ੍ਹਾਂ ਨੇ ਕਾਮਨਵੈਲਥ ਗੇਮਾਂ ਡਿਸਟਰਬ ਕਰਨੀ ਹੈ, RDX ਪਾਇਆ ਗਿਆ, ਪਿਸਤੌਲ ਪਾਈ ਗਈ, 2 ਲੱਖ ਰੁਪਈਆ ਪਾਇਆ ਗਿਆ, ਇੱਕ ਦਾ ਬਾਹਰੋਂ ਗਿਆ ਜਿਹੜਾ ਸ਼ਾਇਦ ਜਰਮਨ ਕਿ ਕਿੱਥੋਂ ਗਿਆ ਨੌਜਵਾਨ ਸੀ, ਉਹਨੂੰ ਵੀ ਝੂਠੇ ਕੇਸ ਫਸਾਇਆ। ਸੋ 4 ਸਾਲ ਬਾਅਦ ਅਦਾਲਤ ਨੇ ਉਹਨਾਂ ਨੂੰ ਬਾਇਜ਼ਤ ਬਰੀ ਕੀਤਾ ਹੈ। ਉਹਨਾਂ ਨੇ ਕਿਹਾ ਜੀ ਕੁਝ ਵੀ ਨਹੀਂ ਸੀ,
ਇਹ ਬਿਲਕੁਲ ਝੂਠਾ ਫਰੇਮ, ਔਰ CBI ਨੇ ਇਹ ਕੇਸ ਬਣਾਇਆ ਹੋਇਆ। ਸੋ ਉਸ ਤੋਂ ਜ਼ਾਹਰ ਹੈ ਕਿ ਵੀ ਕਿਵੇਂ ਕਿੰਨਾ ਇਹਨਾਂ ਨੇ ਸਫ਼ਰ ਕੀਤਾ ਹੋਏਗਾ, ਇਹਨਾਂ 8 ਪਰਿਵਾਰਾਂ ਨੇ ਕਿੰਨਾ ਉਹਨਾਂ ਦਾ ਇਹ ਸਾਰਾ ਹੋਏਗਾ। ਵੌਇਸ ਫਾਰ ਫਰੀडम ਨੇ ਬਿਨਾਂ ਪੈਸਿਆਂ ਤੋਂ ਇਹ ਕੇਸ ਲੜਿਆ ਔਰ ਇਹਦੇ ਚ ਉਹਨਾਂ ਦੀ ਐਕਵਿਟਲ ਹੋਈ ਹੈ ਜੀ। ਸੋ ਅਸੀਂ ਵੌਇਸ ਫਾਰ ਫਰੀडम ਨੂੰ ਮੁਬਾਰਕਬਾਦ ਦਿੰਦੇ ਜੀ ਡਾਕਟਰ ਸਾਹਿਬ, ਹੁਣ ਸਾਡੇ ਦਰਸ਼ਕਾਂ ਨੂੰ ਦੱਸੋ ਅੱਜ ਦਾ ਵਿਚਾਰ। ਅੱਜ ਦੇ ਵਿਚਾਰ ਲਈ ਅਸੀਂ ਭਾਈ ਗੁਰਦਾਸ ਜਿਹੜੇ ਮਹਾਨ ਸਕਾਲਰ ਹੋਏ ਨੇ, ਗੁਰੂ ਅਰਜਨ ਸਾਹਿਬ ਦੇ ਰਾਹੀਂ ਜਦੋਂ ਗੁਰੂ ਗ੍ਰੰਥ ਸਾਹਿਬ ਦੀ ਪਹਿਲੀ ਬੀੜ ਦੇ ਉਹ ਸਕ੍ਰਾਈਬ ਵੀ ਨੇ, ਲਿਖਾਰੀ ਵੀ ਨੇ ਜੀ, ਉਹਨਾਂ ਦੇ ਕਵਿਤ ਨੰਬਰ 44 ਨੂੰ ਅਸੀਂ ਚੁਣਿਆ ਔਰ ਇਸ ਦਾ ਜਿਹੜਾ ਸਾਰ ਹੈ ਜਾਂ ਇਸ ਦਾ ਸੁਨੇਹਾ ਉਹ ਇਹ ਹੈ ਵੀ ਕਿਵੇਂ ਸੰਗਤ ਕਿੰਨੀ ਇੰਪੋਰਟੈਂਟ ਹੁੰਦੀ ਹੈ। ਗੁਰਬਾਣੀ ਦੇ ਵਿੱਚ ਵੀ ਸਭ ਤੋਂ ਜ਼ਿਆਦਾ ਐਮਫੈਸਿਸ ਨਾਮ ਜਪਣ ਤੇ ਤੇ ਦੂਸਰਾ ਸੰਗਤ ਤੇ ਜੀ। ਤੇ ਸੰਗਤ ਕਿਵੇਂ ਪ੍ਰਭਾਵ ਦਿੰਦੀ ਹੈ ਔਰ ਜਿਸ ਕਿਸਮ ਦੀ ਸੰਗਤ ਅਸੀਂ ਹੁੰਦੇ ਹਾਂ ਉਹ ਜੇ ਪ੍ਰਭਾਵ ਸਾਡੇ ਤੇ ਪੈਂਦੇ ਨੇ। ਸੋ ਭਾਈ ਸਾਹਿਬ ਕਹਿੰਦੇ ਨੇ, ਸੁਆ ਗਹਿ ਨਲਨੀ ਕੋ ਉਲਟ ਗਹਾਵੇ, ਆਪ ਹਾਥ ਸੇ ਛਡਾਏ ਛਾਡੋ ਪਰ ਬਸ ਆਵੇ, ਤੈਸੇ ਬਾਰੰਬਾਰ ਟੇਰ ਟੇਰ ਕਹੇ ਪਟੇ ਪਟੇ, ਆਪਨੇ ਹੀ ਨਾਉ ਸੀਖ ਆਪ ਹੀ ਪੜਾਈ, ਰਘੁਬੰਸੀ ਰਾਮ ਨਾਮ ਗਾਲ ਜਾਮਨੀ ਸੋ ਭਾਖੈ, ਸੰਗਤ ਸੁਭਾਵ ਗਤ ਬੁੱਧ ਪ੍ਰਗਟਾਵੇ, ਤੈਸੇ ਗੁਰ ਚਰਨ ਸਰਣ ਸਾਧ ਸੰਗ ਮਿਲੇ, ਆਪਾ ਆਪ ਚੀਨ ਗੁਰਮੁਖ ਸੁਖ ਪਾਵੇ। ਜੀ। ਹੁਣ ਇਹ ਉਹਨਾਂ ਨੇ ਅਲੰਕਾਰ ਵਰਤਿਆ ਕਿ ਤੋਤੇ ਨੂੰ ਕਿਵੇਂ ਫੜਿਆ ਜਾਂਦਾ ਹੈ। ਇਸ ਦੇ ਨਾਲ ਉਹਨਾਂ ਨੇ ਗੱਲ ਸ਼ੁਰੂ ਕੀਤੀ ਜੀ ਕਿ ਜਿਹੜੇ ਤੋਤੇ ਫੜਨ ਵਾਲੇ ਨੇ ਉਹ ਇੱਕ ਲੱਕੜ ਦੀ ਰਾਉਂਡ ਲੱਕੜ ਜਿਹਨੂੰ ਨਲਨੀ ਕਿਹਾ ਜਾਂਦਾ ਹੈ, ਨਾਲੀ ਵਾਂਗ ਉਹ ਬੰਨ ਦਿੰਦੇ ਨੇ, ਉਹ ਬਣਾ ਦਿੰਦੇ ਨੇ ਜੀ। ਬਾਹਰ ਉਹਦੇ ਨਾਲ ਕੁਛ ਨਾ ਕੁਛ ਪਰਲੇ ਹਿੱਸੇ 'ਚ ਰੱਖ ਦਿੰਦੇ ਨੇ। ਤੋਤਾ ਜਦੋਂ ਆਉਂਦਾ ਹੈ ਉਸ ਨਲਨੀ ਦੇ ਉੱਤੇ ਬੈਠਦਾ ਹੈ ਤੇ ਉਹ ਨਲਨੀ ਘੁੰਮ ਜਾਂਦੀ ਹੈ, ਉਹ ਰੋਟੇਟਿੰਗ ਹੁੰਦੀ ਤੇ ਤੋਤੇ ਨੇ ਆਪਣਾ ਫੜਿਆ ਹੁੰਦਾ ਪੰਜੇ ਦੇ ਨਾਲ, ਤੋਤਾ ਪੁੱਠਾ ਹੋ ਜਾਂਦਾ। ਹੁਣ ਨਾ ਉਹ ਉੱਥੋਂ ਛੱਡੇ, ਜੇ ਉਹ ਛੱਡੇ ਤਾਂ ਉੱਡ ਸਕਦਾ ਪਰ ਉਹਦੀ ਪਕੜ ਹੈ, ਕਿਤੇ ਨਾ ਕਿਤੇ ਡਰ ਹੁੰਦਾ ਜਾਂ ਕੀ ਹੁੰਦਾ। ਉਹ ਜਦੋਂ ਨਲਨੀ ਉਹ ਘੁੰਮ ਜਾਂਦਾ ਹੈ ਸੂਆ ਨਲਨੀ ਦਾ ਤੇ ਉਹਨੂੰ ਆ ਕੇ ਸ਼ਿਕਾਰੀ ਫੜ ਲੈਂਦਾ। ਹੁਣ ਇਹੀ ਗੱਲ ਭਾਈ ਸਾਹਿਬ ਨੇ ਇੱਥੋਂ ਸ਼ੁਰੂ ਕੀਤੀ ਕਿ ਸੂਆ ਗਹਿ ਨਲਨੀ ਕੋ, ਸੂਆ ਤੋਤੇ ਨੂੰ ਕਹਿੰਦੇ ਨੇ ਜੀ, ਸੂਆ ਗਹਿ ਨਲਨੀ ਕੋ ਉਲਟ ਗਹਾਵੇ, ਕਿ ਉਹਨੇ ਫੜਿਆ ਨਲਨੀ ਘੁੰਮੀ ਤੇ ਤੋਤਾ ਉਲਟਾ ਹੋ ਗਿਆ ਜੀ। ਆਪ ਹਾਥ ਸੇ ਛਡਾਏ ਛਾਡੋ ਪਰ ਬਸ ਆਵੇ, ਆਪ ਉਹਨੇ ਹੱਥ ਛੱਡੇ ਨਹੀਂ ਆਪਣੇ ਕਿ ਉੱਡ ਜਾਂਦਾ ਤੇ ਪਰ ਬਸ ਆਵੇ, ਸ਼ਿਕਾਰੀ ਨੇ ਆ ਕੇ ਉਸ ਨੂੰ ਦਬੋਚ ਲਿਆ, ਹੁਣ ਉਹਦੇ ਵਸ ਪੈ ਗਿਆ ਜੀ। ਹੁਣ ਕੀ ਹੋਇਆ, ਤੈਸੇ ਬਾਰੰਬਾਰ ਟੇਰ ਟੇਰ ਕਹੇ ਪਟੇ ਪਟੇ, ਹੁਣ ਉਹਨੂੰ ਤੋਤੇ ਨੂੰ ਉਹਦਾ ਨਾਂ ਸਿਖਾਤਾ। ਜਾਂ ਇਹ ਹੁੰਦਾ ਤੋਤਾ ਰਾਮਾ ਚੂਰੀ ਖਾਣੀ ਹੈ, ਉਹ ਵੀ ਅੱਗੋਂ ਚੂੰ ਚੂੰ ਕਰ ਦਿੰਦਾ ਖਾਣੀ ਖਾਣੀ, ਇਹ ਤੋਂ ਹੀ ਖੁਸ਼ ਹੋ ਜਾਂਦਾ। ਸੋ ਹੁਣ ਉਹ ਕਹਿੰਦੇ ਨੇ ਵੀ ਉਹਨੂੰ ਉਹਦਾ ਨਾਂ ਤੋਤੇ ਦਾ ਰੱਖ ਦਿੱਤਾ ਤੇ ਉਹ ਰਟਾ ਦਿੱਤਾ ਤੇ ਹੁਣ ਤੋਤਾ ਜਿਹੜਾ ਹੈ ਉਹ ਆਪਣਾ ਨਾਂ ਬਾਰ-ਬਾਰ ਦੁਹਰਾਉਂਦਾ ਹੈ। ਤੈਸੇ ਬਾਰੰਬਾਰ ਟੇਰ ਟੇਰ ਕਹੇ ਪਟੇ ਪਟੇ, ਦਵਾ ਦਵ ਆਪਣਾ ਨਾਂ ਉਹ ਲੈਂਦਾ, ਆਪਣੇ ਹੀ ਨਾਉ ਸੀਖ ਆਪ ਹੀ ਪੜਾਈ, ਆਪ ਜਿਹੜਾ ਉਹਨੇ ਨਾਂ ਸਿੱਖਿਆ ਆਪਣੇ ਆਪ ਨੂੰ ਹੀ ਪੜਾ ਰਿਹਾ, ਉਹ ਸਾਰਾ ਦਿਨ ਉਹੀ ਬੋਲੀ ਜਾਂਦਾ ਜੀ ਜੀ। ਫਿਰ ਰਘੁਬੰਸੀ ਰਾਮ ਨਾਮ, ਕਿ ਵੀ ਜੇ ਤਾਂ ਉਹ ਤੋਤਾ ਹੁਣ ਉਹਨੇ ਸ਼ਿਕਾਰੀ ਨੇ ਵੇਚਣੇ ਨੇ ਤੋਤੇ, ਜੇ ਤਾਂ ਕਿਤੇ ਰਾਮ ਦੇ ਜਾਂ ਰੱਬ ਦੇ ਭਗਤਾਂ ਦੇ ਘਰ ਆ ਗਿਆ ਤੇ ਉਹ ਕਹਿਣਗੇ ਵੀ ਕਹੋ ਰਾਮ ਰਾਮ, ਫਿਰ ਤਾਂ ਰਘੁਬੰਸੀ, ਜੇ ਤਾਂ ਰਾਮ ਜੀ ਦੇ ਪੁਜਾਰੀਆਂ ਦੇ ਘਰ ਆ ਗਿਆ ਤੇ ਰਘੁਬੰਸੀ ਰਾਮ ਰਾਮ ਗਾਲ ਜਾਮਨੀ ਸੋ ਭਾਖੈ, ਤੇ ਜੇ ਗਾਲਾਂ ਕੱਢਣ ਵਾਲਿਆਂ ਦੇ ਟੱਬਰ 'ਚ ਆ ਗਿਆ, ਜਾਮਨੀ ਵੈਸੇ ਗ੍ਰੀਕ ਜ਼ਬਾਨ ਨੂੰ ਕਹਿੰਦੇ ਨੇ ਜਿਹੜਾ ਨੈਗੇਟਿਵ ਸੈਂਸ 'ਚ ਹੈ, ਕਿ ਜੇ ਉਹ ਗਾਲਾਂ ਕੱਢਣ ਵਾਲਿਆਂ ਦੇ ਟੱਬਰ 'ਚ ਆ ਗਿਆ ਤੇ ਉਹ ਫਿਰ ਉਵੇਂ ਕਰ, ਜਿਵੇਂ ਮੇਰੇ ਦੋਸਤ ਕੈਲੀਫੋਰਨੀਆ ਦੱਸਦੇ ਨੇ ਵੀ ਉਹਨਾਂ ਨੇ ਤੋਤਾ ਕਿਤੇ ਪੁਲਿਸ ਵਾਲੇ ਨੂੰ ਦੇ ਦਿੱਤਾ ਤੇ ਉਹ ਜਦੋਂ ਵਾਪਸ ਆਏ, ਕੁਛ ਦੇਰ ਉਹਨਾਂ ਨੇ ਛੁੱਟੀ ਜਾਣਾ ਸੀ, ਜਦੋਂ ਵਾਪਸ ਆਏ ਤਾਂ ਤੋਤਾ ਕਹੇ ਪਾਓ ਲੰਮੇ ਇਹਨੂੰ, ਪਾਓ ਲੰਮੇ ਇਹਨੂੰ। ਉਹ ਕਿ ਥਾਣੇਦਾਰ ਨੇ ਰੱਖਿਆ ਸੀ, ਉਹ ਨਾਲ ਲੈ ਜਾਂਦਾ ਸੀ, ਉਹਨੂੰ ਤਾਂ ਇਹੀ ਸਿੱਖਦਾ ਰਿਹਾ ਉੱਥੇ। ਉਹ ਕਹਿੰਦਾ ਜੀ ਮਸੀਂ ਉਹਨੂੰ ਵਾਪਸ ਕੀਤਾ ਨਹੀਂ ਤਾਂ ਉਹ ਇਹੀ ਕਹਿੰਦਾ ਸੀ ਜੀ ਜੀ। ਸੋ ਉਹ ਕਹਿੰਦੇ ਨੇ ਕਿ ਰਘੁਬੰਸੀ ਰਾਮ ਨਾਮ ਗਾਲ ਜਾਮਨੀ ਸੋ ਭਾਖੇ, ਗਾਲਾਂ ਵਾਲਿਆਂ ਦੇ ਘਰ ਗਿਆ, ਉਹ ਗਾਲਾਂ ਸਿੱਖ ਗਏ ਜੀ। ਸੰਗਤ ਸੁਭਾਵ ਗਤ ਬੁੱਧ ਪ੍ਰਗਟਾਵੇ, ਕਿ ਜਿਹੜਾ ਸੰਗਤ ਦਾ ਪ੍ਰਭਾਵ ਹੈ ਉਹ ਤੁਹਾਡੀ ਬੁੱਧੀ ਦੇ ਉੱਤੇ ਪ੍ਰਗਟ ਹੁੰਦਾ ਹੈ। ਔਰ ਤੋਤੇ ਦੀ ਉਹਨਾਂ ਨੇ ਉਦਾਹਰਣ ਹੈ ਕਿ ਜੇ ਭਲੇ ਘਰ 'ਚ ਹੈ ਤੇ ਰਾਮ ਰਾਮ ਕਰ ਰਿਹਾ, ਜੇ ਦੂਸਰੇ 'ਚ ਹੈ ਤੇ ਫਿਰ ਉਹ ਗਾਲਾਂ ਕੱਢ ਰਿਹਾ। ਤੇ ਇਸ ਤਰ੍ਹਾਂ ਹੀ ਭਾਈ ਸਾਹਿਬ ਅਖੀਰ 'ਚ ਕਹਿੰਦੇ ਨੇ, ਤੈਸੇ ਗੁਰ ਚਰਨ ਸਰਣ ਸਾਧ ਸੰਗ ਮਿਲੇ, ਇਸੇ ਤਰ੍ਹਾਂ ਜਿਹੜਾ ਸਿੱਖ ਹੈ ਜੇ ਗੁਰੂ ਦੇ ਚਰਨਾਂ 'ਚ ਬੈਠਦਾ ਔਰ ਗੁਰੂ ਦੀ ਗੱਲ ਕਰਨ ਵਾਲਿਆਂ ਦੀ ਸੰਗਤ ਦੇ ਵਿੱਚ ਰਹਿੰਦਾ ਤੇ ਫਿਰ ਕੀ ਹੁੰਦਾ, ਆਪਾ ਆਪ ਚੀਨ ਗੁਰਮੁਖ ਸੁਖ ਪਾਵੇ,
ਫਿਰ ਉਹ ਆਪਣੇ ਆਪ ਨੂੰ ਲੱਭਦਾ ਹੈ ਕਿ ਮੈਂ ਕੌਣ ਹੈ। ਮਨ ਤੂੰ ਜੋਤ ਸਰੂਪ ਹੈ, ਜੀ ਆਪਣਾ ਮੂਲ ਪਛਾਣ। ਉਹ ਆਪਣੇ ਆਪ ਨੂੰ ਲੱਭਦਾ ਹੈ। ਗੁਰਮੁਖ ਸੁਖ ਪਾਵੇ, ਗੁਰੂ ਵੱਲ ਉਸ ਦਾ ਮੁਖ ਹੁੰਦਾ ਹੈ ਔਰ ਉਹ ਸੁਖ ਹਾਸਲ ਕਰਦਾ ਹੈ। ਪਰ ਜੇ ਅਸੀਂ ਮਾੜੀ ਸੰਗਤ ਦੇ ਵਿੱਚ ਜਾਂਦੇ, ਸੋਏ ਵੀ ਚੰਦਨ ਓਏ ਵੀ ਚੰਦਨ ਹੋਏ ਰਹੇ, ਬਸੈ ਜੋ ਚੰਦਨ ਪਾਸ। ਜੀ ਹੁਣ ਜਿਹੜੇ ਚੰਦਨ ਦੇ ਰੁੱਖ ਹੁੰਦੇ ਨੇ, ਰੁੱਖ ਕਹਿੰਦੇ ਨੇ ਥੋੜੇ ਹੀ ਹੁੰਦੇ ਨੇ, ਇੱਕ ਦੋ, ਪਰ ਇੰਨੀ ਕੁ ਖੁਸ਼ਬੂ ਹੁੰਦੀ ਹੈ ਕਿ ਚਾਰ ਚਫੇਰੇ ਜਿਹੜੇ ਦਰਖਤ ਦੂਰ ਦੂਰ ਤੱਕ ਵੀ ਜੰਗਲ ਹੁੰਦੇ ਨੇ, ਦੂਜੇ ਵੀ ਜਿਹੜੇ ਚੰਦਨ ਨਹੀਂ ਹੁੰਦੇ, ਉਹਨਾਂ ਦੀ ਲੱਕੜ 'ਚ ਵੀ ਚੰਦਨ ਦੀ ਖੁਸ਼ਬੂ ਹੁੰਦੀ ਹੈ। ਜੀ ਸੋ ਓਏ ਵੀ ਚੰਦਨ ਹੋਏ ਰਹੇ, ਬਸੈ ਜੋ ਚੰਦਨ ਪਾਸ। ਸੋ ਇਹੀ ਜਦੋਂ ਗੁਰਸਿੱਖਾਂ ਦੀ ਸੰਗਤ 'ਚ ਅਸੀਂ ਬੈਠਦੇ ਹਾਂ, ਸਤ ਸੰਗਤ ਕਰਦੇ ਹਾਂ, ਤੇ ਫਿਰ ਸਾਡੇ 'ਚ ਵੀ ਉਹ ਗੁਣ ਆਉਂਦੇ ਨੇ। ਤੇ ਜੇ ਉਹ ਤੋਤੇ ਵਾਲੇ 'ਚ ਚਲੇ ਗਏ, ਫਿਰ ਉਹ ਥਾਣੇਦਾਰ ਵਾਲੀ ਗੱਲ ਹੋਣੀ ਹੈ। ਜੀ ਜੀ ਬਿਲਕੁਲ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਧੰਨਵਾਦ। ਤੁਸੀਂ ਅੱਜ ਦਾ ਵਿਚਾਰ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਸਮਾਪਤ ਹੁੰਦਾ। ਤੁਸੀਂ ਆਪਣੇ ਰਾਏ ਤੇ ਸੁਝਾਅ ਸਾਨੂੰ ਭੇਜਣਾ ਨਾ ਭੁੱਲਣਾ ਸਾਡੇ ਇਸ ਪਤੇ ਤੇ sos@tvh4.tv ਤੇ। ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਹਾਜ਼ਰ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣੇ ਡਾਕਟਰ ਸਾਹਿਬ ਨੂੰ ਆਗਿਆ ਦਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।